ਸਤਿ ਸ਼੍ਰੀ ਅਕਾਲ ਜੀ। ਇੰਡਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਜਸਪ੍ਰੀਤ ਸਿੰਘ। ਅੱਜ ਅਸੀਂ ਪਹੁੰਚੇ ਹਾਂ ਮੋਹਾਲੀ ਦੇ ਸਿਨੇਪੋਲਿਸ ਥੀਏਟਰ ਦੇ ਵਿੱਚ, ਜਿੱਥੇ ਕਿ ਪ੍ਰੀਮੀਅਰ ਸ਼ੋਅ ਹੋਣ ਜਾ ਰਿਹਾ ਹੈ ਮੰਜੇ ਬਿਸਤਰੇ 2 ਦਾ। ਹਮੇ ਆ ਗਏ ਵਿੱਚ ਕੈਨੇਡਾ ਜੀ ਵਿਰਸੇ ਨੂੰ ਮਾਰੇ ਠੇਡਾਂ ਨੇ ਮੰਜੇ ਬਿਸਤਰੇ ਅੱਜ ਬੈਗ ਝਾੜੀ ਵਿੱਚ ਡਾਉਣਿਆਂ ਜੀ ਮੰਜੇ ਬਿਸਤਰੇ। ਸੋ ਆਓ ਚੱਲਦੇ ਹਾਂ, ਜ਼ਿਆਦਾ ਟਾਈਮ ਨਾ ਆਪਾਂ ਗਵਾਈਏ ਤੇ ਗੱਲ ਕਰੀਏ ਇੱਥੇ ਪਹੁੰਚੀ ਸਟਾਰ ਕਾਸਟ ਨਾਲ ਤੇ ਜਾਣੀਏ ਮੰਜੇ ਬਿਸਤਰੇ 2 ਬਾਰੇ। ਸੋ ਮੰਜੇ ਬਿਸਤਰੇ 2 ਦਾ ਅੱਜ ਪ੍ਰੀਮੀਅਰ ਸ਼ੋਅ ਤੇ ਸਾਡੇ ਨਾਲ ਨੇ ਬਣੀ ਭਾਜੀ। ਸ਼ਕਲ ਤੋਂ ਤਾਂ ਬੇਸ਼ੱਕ ਜਿਹੜਾ ਲੱਗਦਾ ਇਹਨਾਂ ਦਾ ਰੋਹ ਵਾਲਾ ਜਿਹੜਾ ਸੀ ਨਾ, ਪਰ ਬੜੇ ਵਧੀਆ ਰੋਲ ਫਨੀ ਜਿਹੇ ਰੋਲ ਕਰਦੇ ਆ ਭਾਜੀ। ਇਦਾਂ ਦਾ ਜਿਹੜਾ ਅੱਜ ਹੁਣ ਮੰਜੇ ਬਿਸਤਰੇ 2 ਆ ਰਹੀ ਹੈ, ਕਿਵੇਂ ਦਾ ਰੋਲ ਆ ਉਹਦੇ ਵਿੱਚ? ਥੋੜਾ ਜਿਹਾ ਚਾਨਣਾ ਪਾ ਦਿਓ ਕਿਉਂਕਿ ਮੈਨੂੰ ਪਤਾ ਫਿਲਮ ਦੇਖ ਕੇ ਸਵਾਦ ਆਉਣਾ ਹੈ। ਇਸ ਵਿੱਚ ਰੋਲ ਉਹਦਾ ਹੈਗਾ ਰੋਹ ਵਾਲਾ ਹੀ, ਘਰ ਦਾ ਪ੍ਰਾਹੁਣਾ ਉਹ। ਪੁਰਾਣੇ ਹਮੇਸ਼ਾ ਹੀ ਰੋਹ ਵਾਲੇ ਹੁੰਦੇ ਆ, ਪਰ ਉੱਪਰ ਰੋਹ ਵਾਲੇ ਹੁੰਦੇ ਆ ਵੀ ਸਾਡੀ ਚੱਲੇ, ਪਰ ਸਿਚੁਏਸ਼ਨ ਇਹੀ ਜੀ ਬਣਦੀ ਤੁਸੀਂ ਹੱਸੋਗੇ ਉਹਦੇ ਕਰੈਕਟਰ ਤੇ। ਤੇ ਭਾਜੀ ਕਿੰਨਾ ਕੁ ਫਰਕ ਹੈ ਦੂਜੇ ਮੰਜੇ ਬਿਸਤਰੇ 1 ਤੇ 2 ਦੇ ਵਿੱਚ, ਕਿਉਂਕਿ ਉਹ ਪੰਜਾਬ ਦੀ ਸ਼ੂਟਿੰਗ ਹੈ ਤੇ ਕੈਨੇਡਾ ਦੀ ਹੈ? ਬਹੁਤ ਫਰਕ ਹੈ ਜੀ, ਬਹੁਤ ਜ਼ਿਆਦਾ ਫਰਕ ਹੈ। ਕਿਉਂਕਿ ਚਲੋ ਇੱਥੇ ਠੇਠਪਣਾ ਸੀ, ਉੱਥੇ ਇਦਾਂ ਕਿ ਉੱਥੇ ਅਸੀਂ ਆਪਣਾ ਕਲਚਰ ਪੇਸ਼ ਕੀਤਾ ਜਾ ਕੇ ਵੀ ਸਾਡਾ ਕੀ ਕਲਚਰ ਹੈ, ਵੀ ਗੋਰਿਆਂ ਨਾਲ ਕਿਵੇਂ ਸਾਡੀ ਇੰਟਰੈਕਸ਼ਨ ਹੁੰਦੀ ਹੈ, ਕਿੱਦਾਂ ਫਨੀ ਮਾਹੌਲ ਬਣਦਾ। ਸੋ ਆਹ ਡਿਫਰੈਂਸ ਹੈ ਥੋੜ੍ਹਾ। ਕੀ ਕਹਿਣਾ ਚਾਹੁੰਦੇ ਭਾਜੀ ਆਸਟ੍ਰੇਲੀਅਨ ਆਡੀਅנס ਨੂੰ, ਖਾਸ ਕਰਕੇ ਕਿਉਂਕਿ ਬਾਹਰਲੀ ਆਡੀਅנס ਤੁਹਾਨੂੰ ਇਸ ਸਮੇਂ ਜਿਹੜੀ ਦੇਖ ਰਹੀ ਹੈ, ਇਸ ਮੂਵੀ ਬਾਰੇ ਤੇ ਆਪਣੇ ਕਲਚਰ ਬਾਰੇ, ਖਾਸ ਕਰਕੇ ਵੀ ਕਲਚਰ ਨੂੰ ਲੈ ਕੇ ਤੁਸੀਂ ਇਹ ਮੂਵੀ ਬਣਾਈ ਹੈ? ਹਾਂਜੀ ਦੇਖੋ ਇੱਦਾਂ ਕਿ ਆਪਣਾ ਕਲਚਰ ਜਿਹੜਾ ਬਹੁਤ ਹੀ ਮਹਾਨ ਹੈ, ਆਪਣਾ ਸੱਭਿਆਚਾਰ, ਉਹ ਹੌਲੀ ਹੌਲੀ ਭੁੱਲਦੇ ਜਾ ਰਹੇ ਹਨ ਲੋਕ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਮੰਜੇ ਬਿਸਤਰੇ 1 'ਚ ਵੀ, ਹੋਰ ਫਿਲਮਾਂ 'ਚ ਵੀ ਪੰਜਾਬੀ ਕਲਚਰ ਨੂੰ ਬਚਾ ਕੇ ਰੱਖੀਏ। ਸੋ ਸਾਡੀ ਇਹ ਫਿਲਮ ਹੈ ਜਿਹੜੀ ਇਹ ਕਲਚਰ ਨੂੰ ਲੈ ਕੇ ਮਤਲਬ ਕਲਚਰ ਨੂੰ ਲੈ ਕੇ ਰਿਪਰੈਜ਼ੈਂਟ ਕਰਦੀ ਹੈ, ਕਲਚਰ ਨੂੰ ਰਿਪਰੈਜ਼ੈਂਟ ਕਰਦੀ ਹੈ, ਕਲਚਰ ਨੂੰ ਲੈ ਕੇ ਹੀ ਬਣਾਈ ਗਈ ਹੈ ਫਿਲਮ। ਇਹ ਵੀ ਲੋਕ ਕਲਚਰ ਦੇਖਣ, ਜਿਹੜੇ ਉੱਧਰਲੇ ਗੋਰੇ ਵੀ ਆ ਸਾਡਾ ਕਲਚਰ ਦੇਖਣ ਵੀ ਕਿਵੇਂ ਜਦੋਂ ਵਿਆਹ ਹੁੰਦੇ ਸੀ ਪੁਰਾਣੇ ਜ਼ਮਾਨੇ 'ਚ, ਜਿਹੜੇ ਉੱਧਰਲੇ ਰੈਜ਼ੀਡੈਂਟ ਨੇ ਉਹ ਭੁੱਲ ਚੁੱਕੇ, ਉਹਨਾਂ ਦੇ ਬੱਚਿਆਂ ਨੂੰ ਕੁਝ ਨਹੀਂ ਪਤਾ। ਇਹ ਫਿਲਮ ਦੇਖ ਕੇ ਉਹਨਾਂ ਨੂੰ ਪਤਾ ਲੱਗੂਗਾ ਪੁਰਾਣੇ ਵਿਆਹਾਂ ਦਾ ਕੀ ਮਾਹੌਲ ਹੁੰਦਾ ਸੀ। ਭਾਈ ਜਦੋਂ ਉੱਥੇ ਮੂਵੀ ਸ਼ੂਟ ਕਰ ਰਹੇ ਸੀਗੇ, ਫਿਰ ਜਿਹੜੇ ਉੱਧਰਲੇ ਲੋਕ ਸੀਗੇ ਉਹ ਕਿਵੇਂ ਦਾ ਉਹਨਾਂ ਦਾ ਰਿਸਪੌਂਸ ਸੀਗਾ ਦੇਖ ਕੇ ਆਪਣੇ, ਜਾਂ ਕਲਚਰ ਤੁਸੀਂ ਉਹਨਾਂ ਨੂੰ ਪੇਸ਼ ਕਰਦੇ ਸੀ, ਉੱਦਾਂ ਦਾ ਮਾਹੌਲ ਦਿੰਦੇ ਸੀ? ਮਾਹੌਲ ਦੇਖੋ, ਉਹ ਤਾਂ ਜਿਹੜੇ ਉੱਥੇ ਦੇ ਗੋਰੇ ਸੀ ਉਹ ਦੇਖੀ ਜਾਂਦੇ ਸੀ ਵੀ ਕੀ ਕਰੀ ਜਾਂਦੇ ਆ, ਪਰ ਸਾਡੇ ਲਈ ਤਾਂ ਐਂ ਸੀ ਵੀ ਕਿ ਫਿਲਮ ਬਣਾ ਕੇ ਪੇਸ਼ ਕਰਨੀ ਹੈ। ਉੱਧਰਲੇ ਜਿਹੜੇ ਲੋਕ ਸੀ ਜਦੋਂ ਉਹਨਾਂ ਨੂੰ ਦੱਸਦੇ ਸੀ ਵੀ ਕਿਉਂਕਿ ਮੰਜੇ ਬਿਸਤਰੇ ਹਿੱਟ ਸੀ, ਜਦੋਂ ਉਹਨੂੰ ਦੱਸਦੇ ਸੀ ਵੀ ਕਿਹੜੀ ਫਿਲਮ ਸ਼ੂਟ ਕਰਨਾ ਤੇ ਮੰਜੇ ਬਿਸਤਰੇ 2। ਅੱਛਾ, ਹੁਣ ਮੰਜੇ ਬਿਸਤਰੇ 2 ਕਿੱਥੇ ਇਕੱਠੇ ਕਰਨਾ ਸੀ? ਕੈਨੇਡਾ 'ਚ। ਓਏ ਮੈਂ ਤਾਂ ਆਪਣੇ ਹੱਥੀ ਲੱਡੂ ਬੱਚਨ ਨੂੰ ਦੱਸ ਗਿਆ। ਓ ਬਾਪੂ ਤੂੰ ਲੱਡੂ ਛਿੱਕੂ ਵਟਣੇ, ਤੂੰ ਤਾਂ ਸਬੂਤਾ ਲੱਡੂ ਹੱਥ 'ਚ ਫੜ ਲੈ, ਜਿੰਨੇ ਤੇਰੇ ਹੱਥ ਕੰਬਦੇ ਤੂੰ ਤੇ ਉਹਦੀ ਬੂੰਦੀ ਬਣਾ ਦੇ। ਕੀ ਕਹਿਣਾ ਚਾਹੁੰਦੇ ਹੋ ਆਡੀਅנס ਨੂੰ ਮੰਜੇ ਬਿਸਤਰੇ 2 ਨੂੰ? ਮੈਂ ਇਹੀ ਕਹਿਣਾ ਚਾਹੂੰਗੀ ਕਿ ਜਿਹੜੀ ਇਹ ਫਿਲਮ ਹੈ ਮੰਜੇ ਬਿਸਤਰੇ 2, ਇਹ ਸਾਡੇ ਕਲਚਰ ਨਾਲ ਜੁੜੀ ਹੋਈ ਫਿਲਮ ਹੈ। ਕਿਉਂਕਿ ਹੁਣ ਜਦੋਂ ਵਿਆਹ ਹੁੰਦੇ ਨੇ, ਇੰਨੇ ਰਿਸ਼ਤੇਦਾਰ ਹੀ ਨਹੀਂ ਇਕੱਠੇ ਹੁੰਦੇ ਕਿ ਮੰਜੇ ਬਿਸਤਰੇ ਪਹਿਲਾਂ ਤਾਂ ਇਕੱਠੇ ਕੀਤੇ ਜਾਣ। ਮੈਨੂੰ ਬਹੁਤ ਖੁਸ਼ੀ ਹੈ ਕਿ ਕਿਵੇਂ ਰਿਸ਼ਤੇਦਾਰ ਉੱਥੇ ਗਏ, ਕਿਵੇਂ ਅਸੀਂ ਮੰਜੇ ਬਿਸਤਰੇ ਇਕੱਠੇ ਕੀਤੇ। ਇਹ ਸਾਡੇ ਕਲਚਰ ਨਾਲ ਜੁੜੀ ਹੋਈ ਫਿਲਮ ਹੈ ਤੇ ਮੈਨੂੰ ਪੂਰੀ ਉਮੀਦ ਹੈ ਕਿ ਇਹ ਆਪਦੇ ਜਿਹੜੀ ਸਾਡੇ ਦਰਸ਼ਕਾਂ ਦੇ ਪਿਆਰ ਤੇ ਖਰੀ ਉਤਰੂਗੀ। ਥੈਂਕ ਯੂ ਸਤਿ ਸ੍ਰੀ ਅਕਾਲ ਭਾਜੀ। ਜਿਹੜੀ ਆਸਟ੍ਰੇਲੀਅਨ ਆਡੀਅנס ਤੁਹਾਨੂੰ ਦੇਖ ਰਹੀ ਹੈ, ਬਾਹਰਲੀ ਆਡੀਅנס ਇਸ ਸਮੇਂ ਦੇਖ ਰਹੀ ਹੈ, ਤੇ ਇਸ ਮੂਵੀ ਬਾਰੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਕਿਉਂਕਿ ਬੜੀ ਬੇਸਬਰੀ ਨਾਲ ਇੰਤਜ਼ਾਰ ਸੀ, ਖਾਸ ਕਰਕੇ ਮੰਜੇ ਬਿਸਤਰੇ 2 ਦਾ ਨਾ। ਇੱਧਰ ਪੰਜਾਬ 'ਚ ਤਾਂ ਮੰਜੇ ਬਿਸਤਰੇ ਬਹੁਤ ਇਕੱਠੇ ਕੀਤੇ, ਹੁਣ ਕੈਨੇਡਾ 'ਚ ਕੀਤੇ, ਉਸ ਬਾਰੇ ਕੀ? ਹਾਂਜੀ ਦੇਖੋ, ਪੰਜਾਬ ਦੀ ਸ਼ਾਦੀ ਕਿਸ ਤਰ੍ਹਾਂ ਹੁੰਦੀ ਹੈ, ਪੁਰਾਣੇ ਟਾਈਮ 'ਤੇ ਕਿਸ ਤਰ੍ਹਾਂ ਹੁੰਦੀ ਸੀ, ਇਹ ਤਾਂ ਸਾਰਾ ਕੁਝ ਤੁਸੀਂ ਦੇਖਿਆ। ਅਤੇ ਗਿੱਪੀ ਭਾਜੀ ਔਰ ਬਲਜੀਤ ਸਿੰਘ ਦਿਓ ਦਾ ਇਹ ਆਈਡੀਆ ਸੀ ਕਿ ਜੇ ਫੋਰਨ ਦੇ ਵਿੱਚ ਸੇਮ ਪੰਜਾਬ ਦੀ ਸ਼ਾਦੀ ਦਿਖਾਈ ਜਾਏ, ਉਹ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਹੈ। ਕਿਉਂਕਿ ਬਲਜੀਤ ਭਾਜੀ ਰਹਿੰਦੇ ਕੈਨੇਡਾ 'ਚ ਨੇ ਅਤੇ ਗਿੱਪੀ ਭਾਜੀ ਵੀ ਉੱਥੇ ਹੀ ਨੇ, ਅਤੇ ਇਸ ਲਈ ਉਹਨਾਂ ਨੇ ਉੱਥੇ 1-2 ਸ਼ਾਦੀਆਂ ਦੇਖੀਆਂ ਜਿਨ੍ਹਾਂ 'ਚ ਉਹਨੂੰ ਇੰਝ ਲੱਗਿਆ ਯਾਰ ਕਮਾਲ ਹੈ, ਪੰਜਾਬ ਦੇ ਬੰਦਿਆਂ ਨੇ ਆਪਣੀ ਕਲਚਰ ਨਹੀਂ ਛੱਡੀ, ਆਪਣਾ ਸੱਭਿਆਚਾਰ ਨਹੀਂ ਛੱਡਿਆ, ਅਤੇ ਆਪਣੀਆਂ ਰੀਤੀ ਰਿਵਾਜ ਕੁਛ ਵੀ ਨਹੀਂ ਛੱਡਿਆ, ਅਤੇ ਉਹ ਉੱਥੇ ਵੀ ਉਸੇ ਤਰ੍ਹਾਂ ਕਰਦੇ ਨੇ ਜਿਸ ਤਰ੍ਹਾਂ ਪੰਜਾਬ 'ਚ ਕਰਦੇ ਨੇ। ਅਤੇ ਉਹ ਮਗਰ ਦੇਖਣ ਨੂੰ ਬੜਾ ਡਿਫਰੈਂਟ ਲੱਗਦਾ, ਠੀਕ ਹੈ ਨਹੀਂ? ਉਹ ਡਿਫਰੈਂਟ ਕੀ ਹੈ ਉਹ ਤੁਹਾਡੀ ਫਿਲਮ 'ਚ ਦੇਖੋਗੇ। ਸਾਡੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਹੈ ਕਿ ਜਿੰਨਾ ਸਵਾਦ ਤੁਹਾਨੂੰ ਪਹਿਲੀ ਫਿਲਮ 'ਚ ਆਇਆ ਸੀ, ਉਸ ਤੋਂ ਡਬਲ ਮਜ਼ਾ ਇਸ ਫਿਲਮ 'ਚ ਆਇਆ। ਇਹ ਕਿੰਨਾ ਕੁ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ? ਕਿਉਂਕਿ ਪੰਜਾਬ ਦੇ ਵਿੱਚ ਬੜਾ ਸੌਖਾ ਸੀ ਮੰਜੇ ਬਿਸਤਰੇ ਇਕੱਠੇ ਕਰਨੇ, ਤੇ ਕੈਨੇਡਾ ਦਾ ਜਿਹੜਾ ਮਾਹੌਲ ਉਹ ਤੁਸੀਂ ਦੇਖੋ। ਵੈਸੇ ਗਿੱਪੀ ਭਾਜੀ ਨੇ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਅਸੀਂ ਸੋਚਿਆ ਸੀ ਕਿ ਬਹੁਤ ਮੁਸ਼ਕਿਲ ਹੋਏਗਾ, ਪਰ ਸਾਰੀਆਂ ਚੀਜ਼ਾਂ ਉੱਥੇ ਅਵੇਲੇਬਲ ਨੇ। ਆਪਣੇ ਪੰਜਾਬ ਦੇ ਜਿਹੜੇ ਬੰਦੇ ਨੇ ਉਹ ਪੰਜਾਬੀ ਸੱਭਿਆਚਾਰ ਨੂੰ, ਕਲਚਰ ਨੂੰ, ਕਿ ਇੱਥੋਂ ਦੀ ਛੋਟੀ ਚੀਜ਼ ਨੂੰ ਉੱਥੇ ਲੈ ਗਏ ਨੇ। ਉਹਨਾਂ ਨੇ ਆਪਣਾ ਵਿਰਸਾ ਵੀ ਨਹੀਂ ਛੱਡਿਆ। ਉੱਥੇ ਟਰੈਕਟਰ ਵੀ ਮਿਲੇ, ਟਰਾਲੀਆਂ ਵੀ ਮਿਲੀਆਂ, ਮੰਜੇ ਵੀ ਮਿਲੇ, ਬਿਸਤਰੇ ਵੀ ਮਿਲੇ, ਅਤੇ ਹੋਰ ਬਥੇਰੀਆਂ ਚੀਜ਼ਾਂ ਮਿਲੀਆਂ ਜੀ। ਕਿਉਂਕਿ ਕਿੰਨੇ ਹੀ ਪੰਜਾਬੀ ਨੇ ਜਿਹੜੇ ਉੱਥੇ ਖੇਤੀਬਾੜੀ ਵੀ ਕਰਦੇ ਨੇ। ਮਿੰਨੀ ਪੰਜਾਬ ਹੋ ਗਿਆ, ਮਿੰਨੀ ਪੰਜਾਬ ਹੋ ਗਿਆ। ਔਰ ਉਹ ਇਸ ਤਰ੍ਹਾਂ ਦੀ ਮਤਲਬ ਇਹ ਨਹੀਂ ਵੀ ਉੱਥੋਂ ਦਾ ਟਰੈਕਟਰ ਲੈ ਲਓ,
ਉਹਨੂੰ ਇਹੋ ਜਿਹਾ ਹੀ ਚਾਹੀਦਾ ਮਾਹੌਲ ਵੀ ਹਾਂ ਮੈਂ ਪਿੰਡ ਦੇ ਵਿੱਚ ਹੀ ਟਰੈਕਟਰ ਟਰਾਲੀ ਲੈ ਕੇ ਘੁੰਮ ਰਿਹਾ ਤੇ ਉਹ ਸਾਰੀਆਂ ਚੀਜ਼ਾਂ ਇਕੱਠੀਆਂ ਕਰਨ 'ਚ ਮਤਲਬ ਕੰਟੈਕਟ ਤਾਂ ਲੱਭਣੇ ਪਏ ਪਰ ਮਿਲ ਗਏ। ਹਾਂਜੀ। ਸੋ ਕੀ ਕਹਿਣਾ ਚਾਹੁੰਦੇ ਹੋ ਹੁਣ ਆਡੀਅנס ਨੂੰ ਜਾਂਦੇ ਹਾਂ ਦਰਸ਼ਕਾਂ ਨੂੰ ਮੈਂ ਇੱਕੋ ਹੀ ਪੈਗਾਮ ਦੇਣਾ ਚਾਹੁੰਦਾ ਕਿ ਤੁਸੀਂ ਜਾਓ ਪਿਕਚਰ ਦੇਖੋ, ਤੁਹਾਨੂੰ ਪਹਿਲੀ ਪਿਕਚਰ ਤੋਂ ਡਬਲ ਮਜ਼ਾ ਆਏਗਾ, ਨਿਰਾਸ਼ਾ ਨਹੀਂ ਹੋਏਗੀ, ਇਹ ਮੇਰਾ ਵਾਅਦਾ ਹੈ। ਥੈਂਕ ਯੂ ਵੈਰੀ ਮਚ। ਧੰਨਵਾਦ। ਉਹ ਫਲਾਣੇਰਾ ਜਾ ਲਿਆ ਘਰ ਦੀ ਕੱਢੀ ਹੋਈ ਅੰਦਰੋਂ। ਆ ਲੋ ਜੀ, ਕੀ ਆ ਹੈ? ਘਰ ਦੀ ਕੱਢੀ ਹੋਈ ਹੈ ਜੀ, ਇਹਦੇ ਘਰ ਵਾਲੇ ਨੇ ਇਹਨੂੰ ਕੱਢਿਆ ਹੋਇਆ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ। ਮੰਜੇ ਬਿਸਤਰੇ 2 ਆ ਜਿਹੜਾ ਪ੍ਰੀਮੀਅਰ ਸ਼ੋਅ ਆ, ਕੀ ਕਹਿਣਾ ਚਾਹੁੰਦੇ ਆਸਟ੍ਰੇਲੀਅਨ ਆਡੀਅנס ਨੂੰ ਖਾਸ ਕਰਕੇ? ਹਾਂਜੀ ਹਾਂਜੀ, ਮੈਂ ਇੰਡਸ ਮੈਂ ਬਹੁਤ ਰਹਿਣੀ ਆਸਟ੍ਰੇਲੀਆ ਦਾ ਕਿ ਤੁਸੀਂ ਮੈਨੂੰ ਪੇਸ਼ ਕਰ ਰਹੇ ਹੋ। ਮੰਜੇ ਬਿਸਤਰੇ ਜਿਵੇਂ ਤੁਸੀਂ ਪਹਿਲਾਂ ਵੀ ਛਾਈ ਹੋਈ ਸੀ, ਇੱਕ ਨਵਾਂ ਕਨਸੈਪਟ ਆ ਲੋਕਾਂ ਦੀ ਕਮੇਡੀ, ਫੁੱਲੀ ਕਮੇਡੀ ਹੈ ਇਹ। ਸੋ ਮੈਂ ਸਮਝਦਾ ਹਾਂ ਕਿ ਇੰਟਰਟੇਨਮੈਂਟ ਬਹੁਤ ਵਧੀਆ ਫਿਲਮ ਹੈ, ਇੱਕ ਕਹਾਣੀ ਹੈ ਨਾ, ਇੱਕ ਤਰੀਕਾ ਦੱਸਿਆ। ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਅਸੀਂ ਦੇਖਦੇ ਹਾਂ ਕੈਨੇਡਾ 'ਚ ਕਿਵੇਂ ਮੰਜੇ ਬਿਸਤਰੇ ਇਕੱਠੇ ਕੀਤੇ। ਲੋਕ ਕੈਨੇਡਾ ਵਾਲੇ ਇਹ ਦੇਖ ਰਹੇ ਨੇ ਕਿ ਅਕਸਰ ਵੀ ਬੱਚੇ ਵਿਆਹ ਦੇ ਵਿਆਹੁਣੇ ਆ ਤਾਂ ਅਸੀਂ ਕਿਵੇਂ ਇਕੱਠੇ ਕਰਾਂਗੇ। ਸੋ ਬਹੁਤ ਅੱਛੇ 4 ਟਰੈਕਟਰ ਉਹਨਾਂ ਦੀਆਂ ਗਲੀਆਂ 'ਚ ਚੱਲਣੇ, ਸ਼ਰਾਬ ਕੱਢਣੀ ਹੈ ਨਾ, ਇੱਦਾਂ ਦਾ ਬਹੁਤ ਅੱਛਾ ਕਨਸੈਪਟ ਹੈ, ਕਮੇਡੀ ਫੁੱਲੀ ਕਮੇਡੀ ਪਲੇ। ਇਹ ਖਾਸ ਕਰਕੇ ਤੁਹਾਡੇ ਰੋਲ ਦੀ ਗੱਲ ਕਰੀਏ ਤਾਂ ਉਹ ਕਿਵੇਂ ਦਾ ਇਸ ਵਾਰੀ ਰੱਖਿਆ ਗਿਆ, ਕਿਉਂਕਿ ਫਿਲਮ ਦੇਖ ਕੇ ਪੈਸੇ ਪਤਾ ਲੱਗ ਜਾਣਾ, ਪਰ ਤੁਸੀਂ ਕਿਵੇਂ ਜਿਹੜਾ ਆਪਣੇ ਰੋਲ ਦੀ? ਮੈਂ ਤੁਹਾਨੂੰ ਪਤਾ ਹੀ ਮੰਜੇ ਬਿਸਤਰੇ ਪਹਿਲਾਂ ਸੀਟੀ ਸੀਗੀ ਬਿਲਕੁਲ ਹੈ ਨਾ, ਤੇ ਮੈਂ ਤੋਤਾ ਨੋਟ ਕੇ 60-15 ਪਾਰ ਗਿਆ। ਹੁਣ ਦੇਖੋਗੇ ਉੱਥੇ ਕਿਹੜੀ ਸੀਟੀ ਹੈ। ਤੇ ਭਾਜੀ ਖਾਸ ਕਰਕੇ ਜਿਹੜੀ ਬਾਹਰਲੇ ਲੋਕ ਨੇ ਸਾਡੇ ਵਿਰਸੇ ਤੋਂ ਦੂਰ ਜਾ ਰਹੇ ਆ, ਕਲਚਰ ਭੁੱਲ ਚੁੱਕੇ ਨੇ, ਹਾਂਜੀ। ਇਹ ਕਿੰਨਾ ਕੁ ਉਹਨਾਂ ਲਈ ਇਹ ਅਦਾ ਕਰੂਗੀ ਫਿਲਮ? ਬਿਲਕੁਲ, ਉਹਨਾਂ ਨੂੰ ਬੱਚਿਆਂ ਨੂੰ ਇਹ ਬੱਚੇ ਦੇਖਣਗੇ ਕਿ ਮੰਜੇ ਬਿਸਤਰੇ ਉਹ ਜ਼ਰੂਰ ਐਕਸਾਈਟਮੈਂਟ ਆ ਉਹਨਾਂ ਲੋਕਾਂ 'ਚ ਕਿ ਯਾਰ ਅੰਗਰੇਜ਼ ਗਲੀਆਂ 'ਚ ਮੰਜੇ ਬਿਸਤਰੇ ਕਿਵੇਂ ਇਕੱਠੇ ਕੀਤੇ, ਕਿਵੇਂ ਟਰੈਕਟਰ ਚਲਾਏ ਉਹਨਾਂ ਨੇ, ਗਲੀਆਂ 'ਚ ਲਈ ਫਿਰਦੇ ਨੇ ਜਦੋਂ ਕਿ ਪੰਜਾਬ 'ਚ ਚੱਲਦੇ ਨੇ। ਸੋ ਮੈਂ ਸਮਝਦਾ ਸਾਡੇ ਬੱਚਿਆਂ ਨੂੰ ਵਿਰਸਾ ਨਹੀਂ ਭੁੱਲਣਾ ਚਾਹੀਦਾ। ਸਾਡੇ ਸਿਆਣੀ ਹੈਗੀ ਆ ਕਮਿਊਨਿਟੀ ਸਾਰੀ, ਸਾਡੇ ਦਰਸ਼ਕ, ਉਹਨਾਂ ਨੂੰ ਆਪਦੇ ਬੱਚਿਆਂ ਨੂੰ ਇਹ ਚੀਜ਼ ਦਿਖਾਉਣੀ ਚਾਹੀਦੀ। ਤੇ ਆਸਟ੍ਰੇਲੀਅਨ ਆਡੀਅנס ਨੂੰ ਖਾਸ ਕਰਕੇ ਕੀ ਕਹਿਣਾ ਚਾਹੁੰਦੇ? ਹਾਂਜੀ, ਆਸਟ੍ਰੇਲੀਆ 'ਚੋਂ ਬਹੁਤ ਫੋਨ ਆਏ, ਪਹਿਲੀਆਂ ਫਿਲਮਾਂ ਦੇ ਵੀ ਬਹੁਤ ਫੋਨ ਆਏ। ਆਸਟ੍ਰੇਲੀਆ ਇੱਕ ਬਹੁਤ ਹੀ ਅੱਛਾ ਕੰਟਰੀ ਹੈ, ਸਾਡੇ ਪੰਜਾਬੀ ਉੱਥੇ ਛਾਏ ਹੋਏ ਨੇ। ਸੋ ਇਸ ਕਰਕੇ ਦੇਖਦੇ ਰਹੋ ਮੰਜੇ ਬਿਸਤਰੇ 2। ਥੈਂਕ ਯੂ ਵੈਰੀ ਮਚ। ਭੰਗ ਚੱਕ ਲਿਆ, ਪਕੌੜੇ ਤਲ ਲਾਂਗੇ। ਕਦੀ ਕਹਿੰਦਾ ਦਾਰੂ ਦੀ ਭੱਠੀ ਲਾ ਲਓ, ਕਦੀ ਕਹਿੰਦਾ ਭੰਗ ਦੇ ਪਕੌੜੇ ਤਲ ਲਓ। ਤੁਸੀਂ ਵਿਆਹ ਕਰਨਾ ਕਿ ਨਸ਼ੇ? ਅਸੀਂ ਤਾਂ ਨਸ਼ੇ ਹੀ ਕਰਨੇ ਬਹੁਤ। ਹਾਂਜੀ ਮੈਮ, ਮੰਜੇ ਬਿਸਤਰੇ 2 ਲਈ ਆਸਟ੍ਰੇਲੀਅਨ ਆਡੀਅנס ਵਾਸਤੇ ਕੀ ਕਹਿਣਾ ਚਾਹੁੰਦੇ ਹੋ? ਆਸਟ੍ਰੇਲੀਆ ਦੀ ਆਡੀਅנס ਵਾਸਤੇ ਉਹਨਾਂ ਲਈ ਮੈਂ ਇਹੀ ਕਹਿਣਾ ਚਾਹੂੰਗੀ ਜੀ ਕਿ ਮਤਲਬ ਜਿਹੜੀ ਸਾਡੀ ਅੱਜ ਦੀ ਜਨਰੇਸ਼ਨ ਹੈ ਉਹ ਸਾਡੀ ਜਿਹੜੀ ਮਤਲਬ ਸਾਡੇ ਸੱਭਿਆਚਾਰ ਨੂੰ ਥੋੜਾ ਭੁੱਲ ਚੁੱਕੀ ਹੈ, ਤੇ ਮੈਂ ਇਹੀ ਕਹਿਣਾ ਚਾਹੂੰਗੀ ਕਿ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਸਾਰਿਆਂ ਨੂੰ ਇਹ ਫਿਲਮ ਜ਼ਰੂਰ ਦਿਖਾਉਣ ਤਾਂ ਕਿ ਉਹ ਸਾਡੇ ਪੰਜਾਬੀ ਸੱਭਿਆਚਾਰ ਦੇ ਨਾਲ ਉਹ ਬੱਚੇ ਜੁੜੇ ਰਹਿਣ ਜੀ। ਬਸ ਇਹੀ ਕਹਿਣਾ ਚਾਹੂੰਗੀ ਕਿ ਫੈਮਿਲੀ ਫਿਲਮ ਹੈ, ਫੁੱਲ ਕਾਮੇਡੀ ਫਿਲਮ ਹੈ, ਕਿਉਂਕਿ ਇਹ ਹੁਣ ਤੱਕ ਕਿਤੇ ਵੀ ਲਾ ਲਓ, ਚਾਹੇ ਇੰਡੀਆ ਤੋਂ ਬਾਹਰ ਸਾਡੀ ਜਿਹੜੀ ਲਾਈਫ ਹੈ ਬਹੁਤ ਬਿਜ਼ੀ ਹੋ ਗਈ ਹੈ, ਬੜੀਆਂ ਟੈਨਸ਼ਨਾਂ ਨੇ ਲਾਈਫ ਦੇ ਵਿੱਚ। ਸੋ ਮਤਲਬ ਮੈਂ ਤੁਹਾਨੂੰ ਗਰੰਟੀ ਦਿੰਦੀ ਹਾਂ ਕਿ 2-2.5 ਘੰਟੇ ਥੀਏਟਰ 'ਚ ਜਾ ਕੇ ਤੁਸੀਂ ਭੁੱਲ ਜਾਓਗੇ ਕਿ ਅਸੀਂ ਕਿੱਥੇ ਬੈਠੇ ਹਾਂ। ਬੜੀ ਖੂਬਸੂਰਤ ਫਿਲਮ ਹੈ, ਸਾਡੀ ਮਿੱਟੀ ਨਾਲ ਜੁੜੀ ਹੋਈ ਫਿਲਮ ਹੈ, ਸਾਡੇ ਸੱਭਿਆਚਾਰ ਦੇ ਨਾਲ ਭਰਪੂਰ ਫਿਲਮ ਹੈ। ਸੋ ਫੈਮਿਲੀ ਫਿਲਮ ਹੈ, ਆਪਦੇ ਬਜ਼ੁਰਗਾਂ ਨੂੰ, ਬੱਚਿਆਂ ਨੂੰ ਜ਼ਰੂਰ ਜਾਓ ਜੀ, ਜਾ ਕੇ ਤੇ ਫਿਲਮ ਦੇਖੋ ਜੀ, ਇੰਜੋਏ ਕਰੋ। ਥੈਂਕ ਯੂ। ਥੈਂਕ ਯੂ। ਮੰਜੇ ਬਿਸਤਰੇ 2। ਭਲਾ ਜੀ ਤੇਰੇ ਵਿਆਹ 'ਚ ਲੱਡੂ ਕਿੱਡੇ ਕਿੱਡੇ ਸੀ? ਮਤਲਬ ਐਡੇ ਸੀ ਜੋ ਐਡੇ ਸੀ? ਕਾਫੀ ਬੜੇ ਬਣੇ ਥੇ। ਕਿਉਂ ਬਾਪੂ ਜੀ ਨੂੰ ਪਰੇਸ਼ਾਨ ਕਰਦੇ ਹੋ ਯਾਰ? ਕਈ ਵਾਰੀ ਨਹੀਂ ਜੀ ਹੁੰਦਾ ਆਦਮੀ ਦਾ ਗੱਪ ਮਾਰਨ ਦਾ। ਅੱਜ ਬੈਗ ਝਾੜ ਵਿੱਚ ਡਾਉਣੇ ਆ ਜੀ, ਚੱਕ ਦੋ ਪੰਜਾਬੀਓ ਮੰਜੇ ਬਿਸਤਰੇ। ਅੱਜ ਬੈਗ ਝਾੜ ਵਿੱਚ ਡਾਉਣੇ ਆ ਜੀ, ਮੰਜੇ ਬਿਸਤਰੇ। ਅੱਜ ਪਿਛਲੇ ਵਿਹੜੇ ਵਿੱਚ ਡਾਉਣੇ ਆ ਜੀ, ਮੰਜੇ। ਕੈਨੇਡਾ ਭਾਈ ਸਿਰਾ ਵਧੀਆ ਵੀਰੇ, 5 ਸਟਾਰ। ਬਹੁਤ ਮਜ਼ਾ ਆਇਆ। ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਮੂਵੀ ਵਿੱਚ ਇੱਕ ਮੈਸੇਜ ਵੀ ਦਿੱਤਾ ਗਿਆ। ਜਿੱਦਾਂ ਮੰਜੇ ਬਿਸਤਰੇ 1 ਨੂੰ ਤੁਸੀਂ ਬਹੁਤ ਪਿਆਰ ਦਿੱਤਾ ਸੀਗਾ, ਸੋ ਮੰਜੇ ਬਿਸਤਰੇ 2 ਉਸ ਤੋਂ ਵੀ ਜ਼ਿਆਦਾ ਵਧੀਆ, ਤੇ ਤੁਹਾਡੀਆਂ ਉਮੀਦਾਂ ਵੀ ਤੇ ਪੂਰੀ ਖਰੀ ਉਤਰੂਗੀ। ਹੋ ਮੰਜੇ ਬਿਸਤਰੇ, ਮੰਜੇ ਬਿਸਤਰੇ। ਕੀ ਕਹਿਣਾ ਚਾਹੁੰਦੇ ਆ ਮੂਵੀ ਬਾਰੇ ਜੀ? ਹੁਣੇ ਮੂਵੀ ਆਪਾਂ ਦੇਖੀ ਹੈ ਤੇ ਕਿਵੇਂ ਲੱਗੀ? ਬਹੁਤ ਕਮਾਲ ਦੀ ਫਿਲਮ ਲੱਗੀ, ਕਿਉਂਕਿ ਇਹੋ ਜਿਹੇ ਪੰਜਾਬੀ ਕਨਸੈਪਟ ਨੂੰ ਤੁਸੀਂ ਕੈਨੇਡਾ ਦੇ ਵਿੱਚ ਸ਼ੂਟ ਕਰਨਾ ਔਰ ਇੱਥੋਂ ਸਮੁੰਦਰ ਲੈ ਕੇ ਜਾਣੇ ਆਰਟਿਸਟਾਂ ਦਾ, ਤੇ ਉਹਨਾਂ ਦੀ ਬਣਦੀ ਜਗ੍ਹਾ ਦੇਣੀ, ਉਹਨਾਂ ਦਾ ਬਣਦੇ ਕਰੈਕਟਰ ਦੇਣੇ, ਬਣਦੀ ਸਪੇਸ ਦੇਣੀ ਉਹਨਾਂ ਨੂੰ, ਤੇ ਬਹੁਤ ਮੁਸ਼ਕਿਲ ਹੈ। ਔਰ ਡਾਇਰੈਕਟਰ ਤੇ ਸਟੋਰੀ ਰਾਈਟਰ ਨੇ ਜਿਹੜੇ, ਉਹ ਬਹੁਤ ਸੁਲਝੇ ਹੋਏ ਨੇ, ਔਰ ਉਹਨਾਂ ਨੇ ਹਰ ਇੱਕ ਕਰੈਕਟਰ ਨੂੰ ਫੁਟੇਜ ਦਿੱਤੀ, ਹਰ ਕਰੈਕਟਰ ਨੇ ਆਪਣਾ ਬਾਕਾਇਦਾ ਕਿਰਦਾਰ ਨਿਭਾਇਆ, ਕੋਈ ਓਵਰ ਨਹੀਂ ਕੀਤਾ, ਜਿੰਨਾ ਕਿ ਕਰੈਕਟਰ ਮਿਲਿਆ ਬਾਕਾਇਦਾ ਖੂਬੀ ਨਾਲ ਨਿਭਾਇਆ। ਤੇ ਕੀ ਕਹਿਣਾ ਚਾਹੁੰਦੇ ਬਾਹਰਲੀ ਆਡੀਅנס ਨੂੰ ਖਾਸ ਕਰਕੇ, ਕਿਉਂਕਿ ਉਹ ਵਿਰਸੇ ਤੇ ਉਹੀ ਜੁੜੇ ਹੋਏ ਨੇ, ਇਸ ਤਾਂ ਹੁਣ ਪੰਜਾਬ ਦੇ ਤਾਂ ਇਹਨੂੰ ਖੋਦੇ ਹੀ ਜਾਂਦੇ ਆ ਮੈਨੂੰ ਲੱਗਦਾ। ਮਤਲਬ ਕੀ ਹੈ, ਜਿਹੜੀ ਚੀਜ਼ ਦੇ ਅਸੀਂ ਬਹੁਤ ਨਜ਼ਦੀਕ ਹੁੰਦੇ ਹਾਂ ਉਹ ਤੋਂ ਬਹੁਤ ਦੂਰ ਹੋ ਜਾਂਦੇ ਹਾਂ। ਹੁਣ ਜਿਵੇਂ ਇਹ ਖੇਤ, ਟਰੈਕਟਰ, ਪਾਥੀਆਂ ਦੇ ਪਤਵਾੜੇ ਤੇ ਤੂੜੀ ਦੇ ਕੁੱਪ, ਇਹ ਸਾਡੇ ਲਈ ਵੱਡੀ ਗੱਲ ਨਹੀਂ ਹੈ, ਪਰ ਇਹ ਵੱਡੀ ਗੱਲ
ਉੱਥੇ ਜਾ ਕੇ ਸਾਡੀ ਵੱਡੀ ਗੱਲ ਬਣ ਜਾਂਦੀ ਹੈ ਜਦੋਂ ਅਸੀਂ ਕੈਨੇਡਾ ਜਾਂਦੇ ਹਾਂ, ਜਦੋਂ ਇਹਨਾਂ ਚੀਜ਼ਾਂ ਨੂੰ ਦੇਖਣ ਨੂੰ ਤਰਸ ਜਾਂਦੇ ਹਾਂ, ਜਦੋਂ ਮੰਜੇ ਬਿਸਤਰਿਆਂ ਨੂੰ ਦੇਖਣ ਨੂੰ ਤਰਸ ਜਾਈਦਾ, ਤੇ ਫਿਰ ਅਸੀਂ ਬਹੁਤ ਮਿਸ ਕਰਦੇ ਹਾਂ ਉੱਥੇ। ਕਿਉਂਕਿ ਮੈਂ ਕੈਨੇਡਾ ਵੀ ਰਹਿਣਾ, PR ਹਾਂ ਮੈਂ ਕੈਨੇਡਾ ਦਾ, ਤੇ ਉੱਥੇ ਮੈਂ ਦੇਖਿਆ ਵੀ ਗੋਰੀਆਂ ਜਿਹੜੇ ਗੜ੍ਹ ਦੇ ਵਿੱਚ ਪੰਜਾਬੀਆਂ 'ਚ ਰਹਿੰਦੀਆਂ ਨੇ, ਉੱਥੇ ਜਦੋਂ ਜਾਗੋ ਕੱਢਦੇ ਆ ਤੇ ਉਹ ਗੋਰੀਆਂ ਗੋਰੇ ਨੇ ਪਹਿਲਾਂ ਹੀ ਸਰੋਂ ਦਾ ਤੇਲ ਕੱਢ ਕੇ ਰੱਖ ਲੈਂਦੇ ਨੇ ਵੀ ਜਾਗੋ ਦੇ ਵਿੱਚ ਉਹ ਤੇਲ ਪਾਉਣਾ ਹੁੰਦਾ ਹੈ, ਉੱਥੇ ਨਾਲ ਡਾਂਸ ਕਰਦੇ ਆ ਕਿ ਉਹ ਗੋਰੇ ਗੋਰੀਆਂ ਤੇ ਨਾਲ ਤੇਲ ਪਾਉਂਦੇ, ਬਹੁਤ ਇੰਜੋਏ ਪੱਕੇ ਹੋ ਗਏ। ਬਿਲਕੁਲ ਹਾਂਜੀ, ਸਾਡੇ ਵਿਰਸੇ ਨੂੰ ਪੇਸ਼ ਕਰਦੀ ਹੈ। ਪੰਜਾਬੀ ਦਾ ਪੁਰਾਣਾ ਸਾਡਾ ਰੰਗ ਉਹੀ ਹੈ, ਪਰ ਲੇਕਿਨ ਉਹ ਮਾਡਰਨ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਹੈ, ਔਰ ਉਹ ਵੀ ਕੈਨੇਡਾ ਦੇ ਵਿੱਚ ਉਹ ਸਾਰੇ ਰੰਗ ਦਿਖਾ ਦਿੱਤੇ ਜਿਹੜੇ ਸਾਡੇ ਹੁਣ ਇੱਥੇ ਪੰਜਾਬ ਵਿੱਚ ਹੈ ਨਹੀਂ ਗੇ। ਮੰਜੇ ਬਿਸਤਰੇ ਇਕੱਠੇ ਕਰਨ ਦਾ ਹੁਣ ਸਾਡੇ ਪੰਜਾਬ 'ਤੇ ਰਿਵਾਜ਼ ਹੈ ਨਹੀਂ, ਪਰ ਉਹਨਾਂ ਨੇ ਉਹ ਸਾਰੇ ਰਿਵਾਜ਼ ਕੈਨੇਡਾ ਦੇ ਵਿੱਚ ਜਾ ਕੇ ਦੁਬਾਰਾ ਦਿਖਾਇਆ, ਕਿਉਂਕਿ ਕੈਨੇਡਾ ਦੇ ਵਿੱਚ ਸਾਡਾ ਕਲਚਰ ਜਿਹੜਾ ਹੈ ਨਾ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ ਹੈ। ਜਿਹੜੇ ਰੀਤੀ ਰਿਵਾਜ਼ ਇੱਥੇ ਖਤਮ ਹੋ ਚੁੱਕੇ ਨੇ, ਕੈਨੇਡਾ ਦੇ ਵਿੱਚ ਉਹ ਸਾਰੇ ਰੀਤੀ ਰਿਵਾਜ਼ ਮਨਾਏ ਜਾਂਦੇ ਨੇ ਔਰ ਬਹੁਤ ਹੀ ਮਜ਼ੇਦਾਰ ਹੁੰਦੇ ਨੇ। ਉੱਥੋਂ ਦੇ ਮੇਲੇ ਜਿਹੜੇ ਹੁੰਦੇ ਨੇ, ਤੀਆਂ ਹੋ ਗਈਆਂ, ਔਰ ਸਾਡੇ ਵਿਆਹ ਦੇ ਫੰਕਸ਼ਨ ਜਿਹੜੇ ਹੁੰਦੇ ਨੇ ਵਧੀਆ ਉੱਥੇ ਹੀ ਹੁੰਦੇ ਨੇ। ਇੱਥੇ ਤਾਂ ਆਪਾਂ ਸਿੱਧਾ ਜਾਈਦਾ ਜਿਹੜੇ ਪੈਲਸਾਂ ਦੇ ਵਿੱਚ ਜਾ ਕੇ ਵਿਆਹ ਦਾਰੂ ਦੂਰੂ ਹੁੰਦੀ ਆ, ਪਰ ਕੈਨੇਡਾ ਦੇ ਵਿੱਚ ਮੈਂ ਵਿਆਹ ਦੇਖੇ ਨੇ, ਹਰ ਵਿਆਹ ਸਿੱਧੇ ਗੁਰਦੁਆਰਾ ਸਾਹਿਬ ਜਾਂਦੇ ਨੇ, ਉੱਥੇ ਮਿਲਣੀਆਂ ਹੁੰਦੀਆਂ ਨੇ, ਆਨੰਦ ਕਾਰਜ ਹੁੰਦੇ ਨੇ, ਉੱਥੇ ਲੰਗਰ ਹੁੰਦਾ ਹੈ, ਔਰ ਸਾਰੇ ਪੂਰੀ ਜਿੰਨੀ ਵੀ ਬਰਾਤ ਹੁੰਦੀ ਆ, ਜਿੰਨੇ ਰਿਸ਼ਤੇਦਾਰ ਨੇ ਉਹ ਗੁਰਦੁਆਰਾ ਸਾਹਿਬ 'ਚ ਜਾਂਦੇ ਨੇ ਨਾ, ਜੋ ਕਿ ਇੱਥੇ ਹੁਣ ਨਹੀਂ ਹੈਗਾ। ਤੇ ਮਤਲਬ ਬਹੁਤ ਸੋਹਣਾ ਹੈ ਉੱਥੋਂ ਦੇ ਜਿਹੜਾ ਕਲਚਰ ਹੈ। ਇਹ ਫਿਲਮ ਨੇ ਜੋ ਕੁਝ ਦਿਖਾਇਆ ਉੱਥੋਂ ਦੇ ਰੰਗ ਜੋ ਅੱਜ ਸਾਡਾ ਪੰਜਾਬ ਕੈਨੇਡਾ ਦੇ ਵਿੱਚ ਵਸਦਾ ਹੈ, ਉਹ ਰੰਗ ਵੀ ਦਿਖਾਏ ਨੇ, ਔਰ ਬਹੁਤ ਸੋਹਣੀ ਫਿਲਮ ਆ। ਸਾਰੇ ਆਰਟਿਸਟਾਂ ਨੇ ਬਹੁਤ ਜ਼ਿਆਦਾ ਸੋਹਣਾ ਕੰਮ ਕੀਤਾ ਹੈ। ਉਹੀ ਮੈਂ ਸਾਰਿਆਂ ਨੂੰ ਵਾਰ-ਵਾਰ ਕਹਿ ਰਹੀ ਸੀ ਕਿ ਇੰਨਾ ਇੰਜੋਇਮੈਂਟ ਆ ਫਿਲਮ ਦੇ ਵਿੱਚ, ਇੰਨਾ ਮਨੋਰੰਜਨ ਆ। ਜਦੋਂ ਦੇ ਅਸੀਂ ਬੈਠੀ ਹਾਂ ਮੈਂ ਸੀਟ 'ਤੇ ਫਿਲਮ ਦੇਖਣ ਲਈ, ਮੇਰੇ ਹੱਸ ਕੇ ਗਲਾ ਦਰਦ ਕਰਨ ਲੱਗ ਗਿਆ, ਹਾਸਾ ਨਹੀਂ ਬੰਦ ਹੋਇਆ ਵੀ ਇੱਕ ਤੇ ਇੱਕ ਪੰਚ ਹੈਗਾ, ਇੱਕ ਤੇ ਇੱਕ ਆਰਟਿਸਟ ਹੈ, ਇੱਕ ਤੇ ਜਦੋਂ ਤੇ ਆ ਰਿਹਾ ਚੜ੍ਹ ਕੇ ਆ ਰਿਹਾ। ਬਹੁਤ ਹੀ ਵਧੀਆ ਕੰਮ ਹੈਗਾ ਸਾਰਿਆਂ ਦਾ। ਮੈਂ ਸਾਰਿਆਂ ਨੂੰ ਇਹੀ ਕਹਾਂਗੀ ਜਿੰਨੇ ਵੀ ਸਾਡੇ ਦਰਸ਼ਕ ਨੇ ਦੇਖਣ ਵਾਲੇ ਕਿ ਫੈਮਿਲੀ ਸਮੇਤ ਇਸ ਫਿਲਮ ਨੂੰ ਦੇਖਣ ਆਓ। ਤੁਹਾਡਾ ਜਿਹੜਾ ਟਾਈਮ ਹੋਏਗਾ ਉਹਦਾ ਮੁੱਲ ਮੁੜੇਗਾ, ਔਰ ਤੁਸੀਂ ਮੇਰੇ ਖਿਆਲ ਨਾਲ ਦੂਜੀ ਵਾਰੀ ਫੇਰ ਫਿਲਮ ਦੇਖਣ ਆਓਗੇ ਵੀ ਇੰਨੀ ਸੋਹਣੀ ਫਿਲਮ ਆ। ਔਰ ਮੈਂ ਗਿੱਪੀ ਜੀ ਨੂੰ, ਸਾਰੇ ਕਰੂ ਨੂੰ ਮੇਰੇ ਵੱਲੋਂ ਬਹੁਤ ਸਾਰੀਆਂ ਮੁਬਾਰਕਾਂ। ਪਰਮਾਤਮਾ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾਂ 'ਚ ਰੱਖੇ ਸਾਰਿਆਂ ਨੂੰ, ਔਰ ਇਸ ਫਿਲਮ ਨੂੰ ਕਾਮਯਾਬੀ ਦੇਵੇ। ਪਹਿਲਾਂ ਵਾਲੀ ਜਿਹੜੀ ਸੀ ਉਹਦੇ ਨਾਲੋਂ ਵੀ ਕਿਤੇ ਟ੍ਰਿਪਲ ਜਾ ਕੇ ਇਹਨੂੰ ਕਾਮਯਾਬੀ ਮਿਲੇਗੀ, ਕਿਉਂਕਿ ਫਿਲਮ ਇੰਨੀ ਸੋਹਣੀ ਆ। ਅੱਜ ਬਹੁਤ ਖੁਸ਼ੀ ਹੋਈ ਜਦੋਂ ਆਡੀਅנס ਲੋਟ-ਪੋਟ ਹੋ ਰਹੀ ਸੀਗੀ ਹਰ ਇੱਕ ਪੰਜ ਤੇ ਹਰ ਇੱਕ ਗੱਲ ਤੇ, ਔਰ ਬਹੁਤ ਖੁਸ਼ੀ ਹੋਈ ਹੈ। ਬਹੁਤ ਮੈਨੂੰ ਬਹੁਤ ਵਧੀਆ ਲੱਗੀ। ਆਡੀਅנס ਨੂੰ ਇਹ ਵੀ ਫੈਮਿਲੀ ਫਿਲਮ ਲੈ ਕੇ ਆਏ, ਤੁਸੀਂ ਆਪਣੀ ਫੈਮਿਲੀ ਨਾਲ ਜ਼ਰੂਰ ਜਰਾ ਕੇ ਦੇਖਿਓ। ਮੈਨੂੰ ਤਾਂ ਬਹੁਤ ਵਧੀਆ ਲੱਗੀ ਫਿਲਮ, ਤੇ ਤੁਹਾਨੂੰ ਵੀ ਬਹੁਤ ਵਧੀਆ ਲੱਗੂਗੀ, ਜ਼ਰੂਰ ਦੇਖਿਓ। ਨਹੀਂ ਫਿਰ ਕੰਨ ਠੀਕ ਕਰ ਦੂੰ ਸਾਰਿਆਂ ਦੇ। ਨਾਲੇ ਇੱਕ ਅੱਖ ਨਾਲ ਦੇਖਿਆ ਨੇ, ਫਿਰ ਵੀ ਵਧੀਆ ਲੱਗੀ। ਫਿਲਮ ਇਜ਼ ਅਨਬੀਲੀਵੇਬਲ, ਕੈਨ ਯੂ ਬਲੀਵ ਇਟ? ਬਹੁਤ ਅੱਛੀ ਫਿਲਮ ਹੈ, ਮੈਨੂੰ ਦੇਖ ਕੇ ਬਹੁਤ ਸਵਾਦ ਆਇਆ। ਸੋ ਅੱਜ ਅਸੀਂ ਗੱਲਬਾਤ ਕੀਤੀ ਹੈ ਮੰਜੇ ਬਿਸਤਰੇ 2 ਦੀ ਸਟਾਰ ਕਾਸਟ ਨਾਲ, ਜੋ ਇੱਥੇ ਸਪੈਸ਼ਲ ਤੌਰ ਤੇ ਪਹੁੰਚੀ ਸੀ ਇਸ ਪ੍ਰੀਮੀਅਰ ਸ਼ੋਅ ਦੇ ਵਿੱਚ ਇਸ ਮੂਵੀ ਨੂੰ ਦੇਖਣ ਦੇ ਲਈ। ਆਡੀਅנס ਦੇ ਵਿੱਚ ਬੈਠ ਕੇ ਤੁਸੀਂ ਆਪ ਸੁਣਿਆ ਆ ਮੂਵੀ ਦੇਖਣ ਦੇ ਬਾਅਦ ਚੋਂ ਉਹਨਾਂ ਦੇ ਰਿਵਿਊ ਅਤੇ ਮੂਵੀ ਦੇਖਣ ਤੋਂ ਪਹਿਲਾਂ ਦੀ ਉਹਨਾਂ ਦੀ ਗੱਲਬਾਤ। ਸੋ ਉਮੀਦ ਕਰਦੇ ਹਾਂ ਤੁਹਾਨੂੰ ਜਿਹੜੀ ਇਹ ਸਾਡੀ ਗੱਲਬਾਤ ਅੱਜ ਪਸੰਦ ਆਈ ਹੋਵੇਗੀ। ਹੁਣ ਮੈਨੂੰ ਜਸਪ੍ਰੀਤ ਸਿੰਘ ਅਸ਼ਕ ਦੇ ਇਜਾਜ਼ਤ, ਧੰਨਵਾਦ।